Farmer Shri Thanedar staffer takes to social media accusing state representative as Thanedar of racist comments. उन्होंने कहा कि भी ये बंदा कांग्रेसमैन रहने का हकदार नहीं है. Abdullah cited multiple instances that he claims represent significant breaches of moral and ethical conduct by the congressman, two of which stand out starkly more than others. ਉਹ ਕਹਿੰਦਾ ਕਿ ਅਸੀਂ ਚਰਚ ਵੱਲ ਜਾ ਰਹੇ ਸੀ ਤੇ ਇੱਕ ਕਾਲਿਆਂ ਦਾ ਗਰੁੱਪ ਜਿਹੜਾ ਹੈ ਉਹ ਆਏ ਤੇ ਉਹ ਉਹਨੂੰ ਕਹਿੰਦਾ ਹੈ ਕਿ ਤੂੰ ਮੇਰੀ ਖਾਤਰ ਗੋਲੀ ਖਾਏਗਾ. ਮਤਲਬ ਇਹ ਹੈ ਕਿ ਵੀ ਇਹ ਗੋਲੀ ਮਾਰਨ ਵਾਲੇ ਕ੍ਰਿਮੀਨਲ ਨੇ. ਤਾਂ ਉਹਨੂੰ ਖੁਦ ਕਾਲਾ ਉਹਨੂੰ ਗੁੱਸਾ, ਉਹਨੂੰ ਕਿਹਾ ਐਬਸੋਲੂਟਲੀ ਨਾਟ. ਜਿਹੜੀਆਂ ਡਿਪਟੀ ਦੀ ਪੋਜੀਸ਼ਨ ਹੈ ਮੇਨ ਸਟਾਫਰ ਦੀ, ਔਰਤਾਂ ਜਿੰਨੀਆਂ ਮਰਜ਼ੀ ਬਲੈਕ, ਕਿਉਂਕਿ ਡਿਟਰੋਇਟ ਜਿੱਥੋਂ ਬਣਿਆ ਉਹ ਬਲੈਕ ਮੈਜੋਰਿਟੀ ਡਿਸਟ੍ਰਿਕਟ ਹੈ. ਉਹਨੇ ਕਿਹਾ ਕਿ ਵੀ ਇਹਨੇ ਕਿਸੇ ਬਲੈਕ ਔਰਤ ਨੂੰ ਨਹੀਂ ਰੱਖਿਆ. ਇਹ ਜੇ ਡਿਪਟੀ ਰੱਖ ਵੀ ਲੈਂਦਾ ਤੇ ਡਿੱਗਦਾ ਰਹਿੰਦਾ ਵੀ ਕਦੋਂ ਗੋਰਾ ਆਏ ਤੇ ਉਹਨੂੰ ਉਹ ਰੱਖੇ. There is so much I can say, but what is important to know is that Shri is all about himself. He is most ignorant, self-centered, uninformed human I have ever worked with. And if you are wondering, yes, his hair is fake and he killed the monkeys and beagles, Abdullah said. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ. ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਕੈਪੀਟਲ ਹਿੱਲ ਤੇ ਆਰਐਸਐਸ ਦੇ ਫੀਲੇ ਕਾਂਗਰਸਮੈਨ ਐਸ ਥਾਣੇਦਾਰ ਨੇ ਐਲਾਨ ਕੀਤਾ ਸੀ ਕਿ ਉਹ ਹਿੰਦੂ ਕਾਕਸ ਜਿਹੜਾ ਬਣਾਉਣ ਜਾ ਰਿਹਾ ਹੈ. ਮੌਜੂਦਾ ਇਜ਼ਰਾਈਲ ਹਮਾਸ ਟਕਰਾਅ ਵਿੱਚ ਉਸਨੇ ਆਰਐਸਐਸ ਦੀ ਤਰਜ਼ ਤੇ ਹੀ ਬਿਆਨਬਾਜ਼ੀ ਕੀਤੀ ਹੈ. ਸੋ ਅੱਜ ਉਸ ਦੇ ਇੱਕ ਸਾਬਕਾ ਸਟਾਫਰ ਨੇ ਇਲਜ਼ਾਮ ਲਗਾਇਆ ਹੈ ਕਿ ਕਾਂਗਰਸਮੈਨ ਥਾਣੇਦਾਰ ਪੂਰੀ ਤਰ੍ਹਾਂ ਨਸਲਵਾਦੀ ਬੰਦਾ ਹੈ. ਉਸ ਨੇ ਇਸ ਸੰਬੰਧੀ ਅੱਡ-ਅੱਡ ਘਟਨਾਵਾਂ ਦਾ ਵੀ ਵੇਰਵਾ ਦਿੱਤਾ ਹੈ. ਸੋ ਜ਼ਾਹਿਰ ਹੈ ਕਿ ਥਾਣੇਦਾਰ ਦੀ ਥਾਣੇਦਾਰੀ ਇਸ ਸਟਾਫਰ ਨੇ ਕੱਢ ਦਿੱਤੀ ਹੈ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ. ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਵੈਸੇ ਅੱਜ ਕੱਲ੍ਹ ਹਿੰਦੂ ਤਵੀਆਂ ਦੇ ਮਾੜੇ ਗ੍ਰਹਿ ਚੱਲ ਰਹੇ ਨੇ. ਲੱਗਦਾ ਵੀ ਰਾਹੂ ਕੇਤੂ ਇੱਕੋ ਲਾਈਨ 'ਚ ਆ ਗਏ ਨੇ. ਜਿਵੇਂ ਉਹਨਾਂ ਦੇ ਬ੍ਰਾਹਮਣ ਧੋਖਾ ਦੇਣ ਲਈ ਉਹ ਵੱਡੀ ਪੱਤਰੀ ਖੋਲ੍ਹ ਰਹਿੰਦੇ ਸੀ ਨਾ, ਤੇ ਉਹ ਕਹਿੰਦੇ ਸੀ ਜਜਮਾਨ ਅਬ ਤੁਮਾਰੇ ਬੁਰੇ ਦਿਨ ਗ੍ਰਹਿ ਰਾਹੂ ਔਰ ਕੇਤੂ ਇੱਕ ਲਾਈਨ ਮੈਂ ਆ ਗਏ. ਉਹ ਕਹਿੰਦਾ ਜੀ ਮੈਨੂੰ ਦੱਸੋ ਮੈਂ ਕਿਹਦੇ ਸਿਰ 'ਚ ਡਾਂਗ ਮਾਰਾਂ ਕਿ ਰਾਹੂ ਨੂੰ ਕਿੱਦਾਂ ਪਾਸ ਨਾ ਉਹਨਾਂ ਨੂੰ. ਇਸਕੇ ਲਈ ਤਾਂ ਇਹ ਉਪਾਅ ਕਰਨਾ ਹੋਗਾ. ਹੁਣ ਇਵੇਂ ਲੱਗਦਾ ਵੀ ਵਾਕਈ ਇਹਨਾਂ ਦੇ ਉਹ ਬੜੀ ਪੂਜਾ ਪਾਜਾ ਕਰਕੇ ਇਹਨਾਂ ਦੇ ਸਾਇੰਸਦਾਨਾਂ ਨੇ ਉਹ ਗੱਡਾ ਜਿਹਾ ਭੇਜਿਆ ਚੰਦਰਮਾ, ਉਹ ਜਾ ਕੇ ਬੰਦ ਹੀ ਹੋ ਗਿਆ. ਉਹ ਮੁੜ ਕੇ ਕੋਈ ਫੋਟੋ ਫਾਟੋ ਨਹੀਂ ਭੇਜੀ. ਹੁਣ ਮੋਦੀ ਬਿਆਨਬਾਜ਼ੀ ਕਰ ਰਿਹਾ 2045 'ਚ, ਉਦੋਂ ਨਾ ਤੇਰਾ ਕੋਈ ਰੰਨ ਨਾ ਕੰਨ ਕਿਸੇ ਨੇ ਵੀ ਕੋਈ ਨਹੀਂ ਹੈ. ਅਸੀਂ ਚੰਦਰਮਾ ਦੇ ਉੱਤੇ ਬੰਦਾ ਭੇਜਾਂਗੇ, ਸਾਡਾ ਬੰਦਾ ਉਦੋਂ ਜਾਏਗਾ ਨਾ 2045 ਕਿਸੇ ਨੇ ਦੇਖਿਆ. ਯਾਨੀ ਉਹਦਾ ਮਤਲਬ ਇਹ ਹੈ ਕਿ ਵੀ 2045 ਤੱਕ ਇਹਨਾਂ ਦੇ ਪੱਲੇ ਕੁਛ ਨਹੀਂ ਹੈ. ਔਰ ਬਿਲਕੁਲ ਉਹ ਫੇਲਡ ਇਹਨਾਂ ਦਾ ਮਿਸ਼ਨ. ਪਹਿਲਾਂ ਕਿੰਨੀ ਹਾਈਪਰ ਕ੍ਰੀਏਟ ਕੀਤਾ, ਫਿਰ G20 ਕਿੰਨਾ ਵੱਡਾ ਲੰਬਾ ਚੌੜਾ, ਕਿੰਨੇ ਜਿਹੜਾ 20 ਗੁਣਾ ਜ਼ਿਆਦਾ ਖਰਚਾ ਕਰਕੇ ਜੀ ਹੁਣ ਅਸੀਂ ਵਿਸ਼ਵ ਗੁਰੂ ਬਣ ਗਏ, ਵਿਸ਼ਵ ਕੁਟੰਬ ਬਣ ਗਿਆ. ਉਹ ਇੱਕੋ ਹੀ ਅਜੇ G20 ਵਾਲਿਆਂ ਦੇ ਆ ਕੇ ਜਿਹੜੇ ਨੇ ਉਹ ਸਾਹ ਵੀ ਨਹੀਂ ਸੀ ਉਹਨਾਂ ਨੇ ਚੱਜ ਨਾਲ ਲਿਆ. ਅਜੇ ਉਹ ਸ਼ੁਰੂ ਹੀ ਚੱਲ ਰਿਹਾ ਸੀ. 18 ਸਤੰਬਰ ਨੂੰ ਹੀ ਜਸਟਿਨ ਟਰੂਡੋ ਨੇ ਅਜੇ ਤਾਂ ਉੱਥੇ ਉਹ ਵੱਡੇ ਵੱਡੇ ਝੰਡੇ ਲਾ ਰਹੇ ਸੀ. 300 ਹੋਰਡਿੰਗਸ ਦਿੱਲੀ ਦੇ ਵਿੱਚ ਸੀ, ਜਿਹਦੇ ਵਿੱਚ 270 ਤੇ ਮੋਦੀ ਦੀ ਫੋਟੋ ਸੀ. ਪਰ ਜਦੋਂ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਇੰਕਸ਼ਾਫ ਕੀਤਾ ਤੇ ਨਾਲ ਹੀ ਉਹ ਜਿਹੜੀ ਫੂਕ ਵੀ ਨਿਕਲ ਗਈ, ਤਾਂ ਉਦੋਂ ਦਾ ਐਸਾ ਉਹ ਮਗਰ ਪਿਆ ਹੈ ਇਹਨਾਂ ਦੇ ਉਹ ਸਾਰਾ ਜਿੰਨ ਕਿ ਇਹਨਾਂ ਦੀ ਜਾਨ ਖਲਾਸੀ ਨਹੀਂ ਹੋ ਸਕਦੀ ਕਿਸੇ ਪਾਸਿਓਂ. ਅਸੀਂ ਹੁਣੇ ਹੀ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਕਿ 5 ਵਾਈਜ਼ ਕੰਟਰੀਜ਼ ਦੇ ਸਾਰੇ ਚੀਫ ਇੰਟੈਲੀਜੈਂਸ ਤੇ ਉਹਨਾਂ ਨੇ ਅਮਰੀਕਨ FBI ਦੇ ਡਾਇਰੈਕਟਰ ਦੇ ਸੱਦੇ ਤੇ ਪਾਲੋ ਆਲਟੋ ਕੈਲੀਫੋਰਨੀਆ 'ਚ ਜਿਹੜਾ ਬੀਤੇ ਦਿਨ ਜਿਹੜੀ ਆ ਉਹਨਾਂ ਨੇ ਕੀਤਾ. ਔਰ ਉਹਦੇ 'ਚ ਵੀ ਉਹਨਾਂ ਨੇ ਫੋਰਨ ਇੰਟਰਫੇਰੈਂਸ, ਔਰ ਦੂਸਰਾ ਇਹਦਾ ਮਤਲਬ ਇਹ ਹੈ ਕਿ ਇਹਨਾਂ ਦੇ ਸਿਰ ਦੇ ਉੱਤੇ ਤਲਵਾਰ ਜਿਹੜੀ ਹੈ ਉਹ ਬਰਾਬਰ ਲਟਕ ਰਹੀ ਹੈ. ਬਾਕੀ ਹੰਗਰ ਇੰਟੈਕਸ ਨੇ ਇੰਡੀਆ ਨੂੰ ਕਿੱਥੇ ਸੁੱਟਿਆ ਹੈ. ਅਦਰਵਾਈਜ਼ ਇੰਡੀਆ ਨੂੰ ਜਿਹੜਾ ਉਹ ਚਾਰ ਚਫੇਰੇ ਤੋਏ ਹੋ ਰਹੀ ਹੈ. ਉਹ ਦੁਨੀਆ ਭਰ ਦੇ ਵਿੱਚ ਵਾਸ਼ਿੰਗਟਨ ਪੋਸਟ ਤੋਂ ਲੈ ਕੇ ਬਾਕੀ ਸਾਰਿਆਂ ਨੇ ਕਿ ਉਹਨਾਂ ਦੀ ਡਿਸਇਨਫੋ ਲੈਬ ਤਾਂ ਚੱਲ ਹੀ ਰਹੀ ਸੀ. ਹੁਣ ਵੀ ਮਿਡਲ ਈਸਟ ਕ੍ਰਾਈਸਿਸ ਦੇ ਵਿੱਚ ਸਭ ਤੋਂ ਵੱਡਾ ਫੇਕ ਨਿਊਜ਼ ਦਾ ਔਰ ਇਸਲਾਮੋਫੋਬੀਆ ਦੀਆਂ ਖਬਰਾਂ ਦਾ ਹੈਡ ਜਿਹੜਾ ਉਹ ਇਸ ਵੇਲੇ ਦਿੱਲੀ ਜਾਂ ਇੰਡੀਆ ਬਣਿਆ ਹੋਇਆ. ਲੇਕਿਨ ਇੱਕ ਵੱਡਾ ਝਟਕਾ, 2 ਕਾਂਗਰਸਮੈਨ ਜਿਹੜੇ ਨੇ, 2 ਸਿੱਧੇ ਤੌਰ 'ਤੇ, ਇੱਕ ਜਿਹੜਾ ਉਹ ਇਨਡਾਇਰੈਕਟਲੀ ਇਹਨਾਂ ਨੇ, 2 ਜਿਹੜੇ ਸਿੱਧੇ ਤੌਰ 'ਤੇ ਇਹਨਾਂ ਨੇ
ਆਰਐਸਐਸ ਨੇ ਗਰੂਮ ਕੀਤੇ। ਉਹਨਾਂ 'ਚ ਇੱਕ ਐਸ ਥਾਣੇਦਾਰ, ਸ਼੍ਰੀ ਥਾਣੇਦਾਰ ਡਿਟਰੋਇਟ ਮਿਸ਼ੀਗਨ ਤੋਂ, ਇੱਕ ਉਹ ਰਾਮਾਸਵਾਮੀ ਜਿਹੜਾ ਆਰਐਸਐਸ ਦਾ ਜਦੋਂ ਸ਼ਿਕਾਗੋ ਦੇ ਵਿੱਚ ਕਨਵੈਨਸ਼ਨ ਵੀ ਹੋਈ ਸਟੇਜ ਤੇ ਬੈਠਾ ਸੀ, ਤੇ ਇੱਕ ਇਨਡਾਇਰੈਕਟਲੀ ਉਹ ਖੰਨਾ, ਰੌ ਖੰਨਾ ਬੇਰੀਏ ਵਾਲਾ ਜਿਹੜਾ ਦਿੱਲੀ ਜਾ ਕੇ ਕਹਿੰਦਾ ਜੀ ਖਾਲਿਸਤਾਨ ਦਾ ਕੇਸ ਕਲੋਜ਼ਡ, ਕੋਈ ਪ੍ਰੋਬਲਮ ਨਹੀਂ ਹੈ। ਔਰ ਇਹ ਵੱਖਰੀ ਕਹਾਣੀ ਹੈ ਕਿ ਮੁੜ ਕੇ ਉਹਨੂੰ ਇੱਥੇ ਕਿਵੇਂ ਸਿੱਖਾਂ ਨੂੰ ਫੇਸ ਕਰਨਾ ਪਿਆ। ਲੇਕਿਨ ਇਸ ਥਾਣੇਦਾਰ ਜਿਹੜਾ ਖੁੱਲ੍ਹ ਕੇ ਹਿੰਦੂਤਵਾ ਆਈਡੀਓਲੋਜੀ ਦਾ ਝੰਡਾ ਬਰਦਾਰ ਸੀ, ਜਿਸ ਦਿਨ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਉਹਨਾਂ ਦੇ ਯਤਨਾਂ ਸਦਕਾ US ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਸਿੱਖ ਅਰਦਾਸ ਨਾਲ ਦਿਨ ਦੀ ਸ਼ੁਰੂਆਤ ਹੋਣੀ ਸੀ, ਉਸੇ ਦਿਨ ਜਿਹਦਾ ਈਵਨ ਇਸ ਸਮਾਗਮ ਦੇ ਆਰਗੇਨਾਈਜ਼ਰਸ ਨੂੰ ਵੀ ਪਤਾ ਨਹੀਂ ਸੀ, ਉਹਨਾਂ ਨੇ ਬੜੀ ਫੈਨਫੇਅਰ ਦੇ ਨਾਲ ਵਿਸ਼ਵ ਹਿੰਦੂ ਪਰਿਸ਼ਦ ਔਰ ਹਿੰਦੂਤਵੀ ਸਾਰੀਆਂ ਜਥੇਬੰਦੀਆਂ ਰਾਹੀਂ ਉੱਥੇ ਹੀ ਇੱਕ ਵੱਡਾ ਇਕੱਠ ਰੱਖਿਆ ਹੋਇਆ ਸੀ ਕਿ ਜੀ ਕਾਂਗਰਸਮੈਨ ਐਸ ਥਾਣੇਦਾਰ ਹਿੰਦੂ ਕਾਕਸ ਲਾਂਚ ਕਰੇਗਾ। ਔਰ ਹਾਲਾਂਕਿ ਕਿਸੇ ਕਾਂਗਰਸਮੈਨ ਦਾ ਨਾਂ ਨਹੀਂ ਸੀ ਦਿੱਤਾ ਗਿਆ, ਪਰ ਇਹ ਉਹਨੇ ਦਾਅਵਾ ਕੀਤਾ ਕਿ ਜੀ 27 ਜਿਹੜੇ ਕਾਂਗਰਸਮੈਨ ਨੇ ਉਹ ਹਿੰਦੂ ਕਾਕਸ ਦੇ ਹਮਾਇਤੀ ਨੇ। ਇਹ ਐਲਾਨ 2 ਮਹੀਨੇ ਪਹਿਲਾਂ ਇੱਕ ਹਿੰਦੂ ਸਮਾਗਮ 'ਚ ਕੀਤਾ ਗਿਆ ਸੀ, ਪਰ ਮੌਕੇ ਤੇ ਉਹਨੂੰ ਇਹਨਾਂ ਨੇ ਕਿਹਾ ਜੀ ਇਸ ਹਿੰਦੂ ਕਾਕਸ 'ਚ ਸਿੱਖ, ਬੁੱਧਿਸਟ, ਜੈਨ ਵੀ ਸ਼ਾਮਲ ਨੇ। ਸੋ ਮਤਲਬ ਇਹ ਹੈ ਕਿ ਵੀ ਉਹੀ ਸ਼ਰਾਰਤ ਜੋ ਆਰਟੀਕਲ 25(b) ਦੇ ਥੱਲੇ ਉੱਥੇ ਕੀਤੀ ਹੋਈ ਹੈ। ਹਾਲਾਂਕਿ ਉਸ ਨੂੰ ਸਿੱਖ, ਮੁਸਲਮਾਨ, ਈਸਾਈ ਔਰ ਦੂਸਰੀਆਂ ਜਥੇਬੰਦੀਆਂ ਨੇ ਭੰਨਿਆ ਨਾਲ ਦੀ ਨਾਲ, ਪਰ ਇਹ ਲੱਗ ਰਿਹਾ ਸੀ ਕਿ ਵੀ ਇਹ ਜਿਹੜਾ ਇਸ ਥਾਣੇਦਾਰ ਹੈ ਆਉਣ ਵਾਲੇ ਪੀਰੀਅਡ, ਜਿਵੇਂ ਇਹਨਾਂ ਨੇ ਇੱਕ ਉਹ ਮਾਈ ਉੱਥੋਂ ਹਵਾਈ ਦੀ ਸੀਗੀ ਗੋਰੀ, ਉਹਨੂੰ ਪੈਸੇ ਪੂਸੇ ਦੇ ਕੇ ਜਿਤਾਇਆ, ਤੁਲਸੀ ਗੈਫਰਡ, ਤੇ ਉਹਨੇ ਗੀਤਾ ਤੇ ਹੱਥ ਰੱਖ ਕੇ ਸਹੁੰ ਚੁੱਕੇ ਸੀ, ਫਿਰ ਉਹ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਵੀ ਸੀ। ਹਾਲਾਂ ਬਾਅਦ ਜਦੋਂ ਸਾਹਮਣੇ ਆਇਆ ਵੀ ਉਹ ਆਰਐਸਐਸ ਦਾ ਹੀ ਉੱਥੇ ਨਾਗਪੁਰ ਦੀ ਹੈ ਤਜਵੀਜ਼ ਕੀਤੀ, ਫਿਰ ਉਹ ਸਿਆਸਤ ਤੋਂ ਹੀ ਨਿਕਲ ਗਈ ਬਾਹਰ, ਕਾਂਗਰਸ ਵੂਮਨ ਵੀ ਨਹੀਂ ਰਹੀ। ਲੇਕਿਨ ਇਹ ਜਿਹੜੇ ਦੋਵੇਂ ਨੇ ਇਹ ਤਾਂ ਪੱਕੇ ਹਿੰਦੂਤਵੀ ਇਹਨਾਂ ਨੇ ਬਿਲਡ ਕੀਤੇ, ਔਰ ਇਹ ਆਉਣ ਵਾਲੇ ਪੀਰੀਅਡ 'ਚ ਅਸੀਂ ਵੀ ਥੋੜ੍ਹੇ ਬਹੁਤ ਸੀ ਕੰਸਰਨਡ ਕਿ ਬਈ ਇਹ ਤਾਂ ਜਿਹੜੀ ਆਲਰੇਡੀ ਸਿੱਖ ਕਾਕਸ ਐਗਜ਼ਿਸਟ ਕਰਦੀ ਹੈ, 50 ਤੋਂ ਜ਼ਿਆਦਾ ਕਾਂਗਰਸਮੈਨ, ਉਹਨਾਂ 'ਚੋਂ ਵੀ ਇੱਕ ਦੋ ਨੇ ਪੁੱਛਿਆ ਕਿ ਵਾਟਸ ਗੋਇੰਗ ਔਨ ਹੀਅਰ, ਵਟ ਹੀ ਇਜ਼ ਡੂਇੰਗ। ਲੇਕਿਨ ਅਸੀਂ ਉਹ ਸਮਝਦੇ ਹਾਂ ਕਿ ਭਾਈ ਅਜੇ ਤਾਂ ਉਹ ਇਹਨਾਂ ਨੇ ਯੱਗਿਆ ਸ਼ੁਰੂ ਕਰਨਾ ਸੀ ਹਿੰਦੂਤਵਾ ਦਾ, ਤੇ ਯੱਗਿਆ ਤੋਂ ਹੀ ਪਹਿਲਾਂ ਇਹ ਅਕਸਰ ਵਿਚਾਰੇ ਸ਼ਿਕਾਇਤ ਕਰਦੇ ਰਹੇ ਨੇ ਜਦੋਂ ਕਸ਼ਤਰੀਆਂ ਦਾ ਇਹ ਜੰਗਲਾਂ ਦੇ ਵਿੱਚ ਇਹ ਸੀ ਕਿ ਜੀ ਰਾਮ ਜੀ ਨੇ ਰਾਖਸ਼ਸ ਮਾਰੇ, ਜਾਂ ਫਲਾਣੇ ਨੇ ਜਿਹੜੇ ਸੀ ਕਸ਼ਤਰੀ ਯੋਧੇ ਉਹ ਰਾਖਸ਼ਾਂ ਨੂੰ ਮਾਰਦੇ ਸੀ, ਤਾਂ ਉਹਨਾਂ ਨੂੰ ਉਹਦਾ ਆਰਗੂਮੈਂਟ ਦਿੰਦੇ ਨੇ ਕਿ ਜੀ ਉਹ ਰਾਖਸ਼ਸ ਇਸ ਲਈ ਮਾਰਦੇ ਸੀ ਕਿ ਜਦੋਂ ਸਾਡੇ ਮੁਨੀ ਔਰ ਰਿਸ਼ੀ ਯੱਗ ਕਰਨ ਦੇ ਲਈ ਅੱਗ ਬਾਲਦੇ ਸੀ ਤੇ ਰਾਖਸ਼ਸ ਆ ਕੇ ਵਿੱਚ ਮੂਤ ਦਿੰਦੇ ਸੀ। ਉਹ ਕਹਿੰਦੇ ਵੀ ਇਸ ਲਈ ਉਹ ਯੱਗ ਨਹੀਂ ਸੀ ਹੋਣ ਦਿੰਦਾ, ਤਾਂ ਜਿਹੜਾ ਯੱਗ ਦਾ ਫਲ ਨਿਕਲਣਾ ਹੈ ਉਹ ਤਾਂ ਯੱਗ ਹੁੰਦਾ ਤਾਂ ਫੇਰ ਹੀ ਫਲ ਨਿਕਲਣਾ ਸੀ, ਇਸ ਲਈ ਉਹ ਰਾਖਸ਼ਾਂ ਦਾ ਵੱਧ ਕਰਦੇ ਸੀ। ਸੋ ਹੁਣ ਇਹ ਜਿਹੜੇ ਹਿੰਦੂ ਕਾਕਸ ਥਾਣੇਦਾਰ ਸਾਹਿਬ ਨੇ ਬਣਾ ਕੇ ਅਜੇ ਅੱਗੇ ਤੋਰਨਾ ਸੀ, ਅਜੇ ਤਾਂ ਯੱਗ ਕਰਾਉਣਾ ਸੀ ਉਹਨਾਂ ਨੇ, ਜਿਵੇਂ ਉਹ ਗੱਡਾ ਭੇਜਣ ਲਈ ਚੰਦਰਮਾ ਦਾ ਕੀਤਾ, ਤੇ ਪਤਾ ਨਹੀਂ ਕੌਣ ਮੂਤ ਗਿਆ ਵਿੱਚ ਆ ਕੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇਸ ਲੈਵਲ ਦਾ ਚਾਰਜ ਅਮਰੀਕਾ 'ਚ ਲੱਗ ਜਾਂਦਾ ਹੈ ਐਂਟੀ ਸੈਮਿਟਿਕ ਹੋਣ ਦਾ, ਵੀ ਯਹੂਦੀਆਂ ਦੇ ਖਿਲਾਫ ਕੋਈ ਕਾਮੈਂਟ ਕੀਤਾ, ਕੋਈ ਹੋਲੋਕਾਸਟ ਬਾਰੇ ਕੀਤਾ, ਕਰੀਅਰ ਖਤਮ, ਉਹ ਮੁੜ ਕੇ ਨਹੀਂ। ਤੇ ਇਸੇ ਤਰ੍ਹਾਂ ਨਸਲਵਾਦ ਦਾ, ਜਦੋਂ ਅਫਰੀਕਨ ਅਮਰੀਕਨ ਖਲੋ ਜਾਣ ਕਹਿਣ ਵੀ ਇਹ ਨਸਲਵਾਦੀ ਹੈ। ਔਰ ਹੁਣ ਇਸ ਮੁੱਦੇ ਤੇ ਜਿਹੜੀ ਅੱਜ ਖਬਰ ਮਿਸਟਰ ਐਲਬਨੀ ਜੇ ਕਰੀ ਸੀਨੀਅਰ ਰਿਪੋਰਟਰ ਦੀ ਹੈ, ਇੰਡੀਅਨ ਮੀਡੀਆ 'ਚ ਤਾਂ ਮੈਂ ਨਹੀਂ ਦੇਖੀ ਹੈ ਕਿਤੇ, ਇੱਕ ਕਿੱਥੋਂ ਹੈ, ਡਿਜੀਟਲ ਡੇਲੀ ਦੇ ਵਿੱਚ ਹੈ, ਉਹਦੀ ਹੈਡਲਾਈਨ ਹੀ ਹੈ, ਫਾਰਮਰ ਸ਼੍ਰੀ ਥਾਣੇਦਾਰ ਸਟਾਫਰ ਟੇਕਸ ਟੂ ਸੋਸ਼ਲ ਮੀਡੀਆ ਅਕਿਊਜ਼ਿੰਗ ਸਟੇਟ ਰਿਪਰੈਜ਼ੈਂਟੇਟਿਵ ਐਸ ਥਾਣੇਦਾਰ ਆਫ ਰੇਸਿਸਟ ਕਾਮੈਂਟਸ। ਇਹ ਇਹਦੇ ਹੀ ਆਫਿਸ ਦੇ ਵਿੱਚ, ਇਹ ਕਿਉਂਕਿ ਫਸਟ ਟਰਮ ਹੀ ਅਜੇ ਕਾਂਗਰਸਮੈਨ ਬਣਿਆ ਥਾਣੇਦਾਰ 13th ਡਿਸਟ੍ਰਿਕਟ ਹੈ ਡਿਟਰੋਇਟ ਤੋਂ, ਇਹਦਾ ਜਿਹੜਾ ਹੈ ਮਿਸਟਰ ਐਡਮ ਐਬੂਸਲਾ ਇਸ ਦਾ ਜਿਹੜਾ ਉਹ ਮੇਨ ਕਮਿਊਨੀਕੇਸ਼ਨ ਡਾਇਰੈਕਟਰ ਸੀ, ਉਹਨੇ ਅੱਜ ਜਿਹੜਾ ਉੱਪਰੋਂ ਥੱਲੇ 2-3 ਟਵੀਟ ਪਾਏ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ, ਜਿਹਨੂੰ ਅੱਜ ਕੱਲ੍ਹ ਐਕਸ ਕਹਿੰਦੇ ਨੇ, ਔਰ ਉਹਦੇ 'ਚ ਉਹਨੇ ਬਲਾਸਟ ਕੀਤਾ ਡਿਟਰੋਇਟ ਏਰੀਏ ਦੇ ਇਸ ਥਾਣੇਦਾਰ ਨੂੰ, ਔਰ ਉਹਨੇ ਕਿਹਾ ਕਿ ਵੀ ਇਹ ਬੰਦਾ ਕਾਂਗਰਸਮੈਨ ਰਹਿਣ ਦਾ ਹੱਕਦਾਰ ਨਹੀਂ ਹੈ। Abdullah cited multiple instances that he claims represent significant breaches of moral and ethical conduct by the congressman, two of which stand out starkly more than others. ਉਹਨੇ ਕਿਹਾ ਜੀ ਇਹ moral ਔਰ ethics ਦੇ ਆਧਾਰ ਤੇ ਰਹਿਣ ਦੇ ਕਾਬਿਲ ਨਹੀਂ ਹੈ। ਬਹੁਤ ਸਾਰੀਆਂ ਘਟਨਾਵਾਂ ਨੇ, ਪਰ ਦੋ ਉਹਨੇ ਆਪਣੇ
ਜਿਹੜਾ ਟਵੀਟ ਦੇ ਵਿੱਚ ਕੋਟ ਕੀਤੀਆਂ। ਉਹਨੇ ਕਿਹਾ ਕਿ ਆਈ ਵਾਂਸ ਅਟੈਂਡਡ ਐਨ ਇਵੈਂਟ ਵਿਦ ਹਿਮ ਇਨ ਡਿਟਰੋਇਟ when we were walking up to the church and he saw a group of black men outside, he looked at me and said, will you take a bullet for me? I looked at him and said, absolutely not. He was pissed. ਉਹ ਕਹਿੰਦਾ ਕਿ ਅਸੀਂ ਚਰਚ ਵੱਲ ਜਾ ਰਹੇ ਸੀ ਤੇ ਇੱਕ ਕਾਲਿਆਂ ਦਾ ਗਰੁੱਪ ਜਿਹੜਾ ਹੈ ਉਹ ਆਏ, ਉਹਨਾਂ ਦੇ ਕੰਸਟੀਟਿਊਐਂਟ ਹੋਣਗੇ, ਆਪਣਾ ਉਹ ਕੰਸਰਨ, ਤੇ ਉਹ ਉਹਨੂੰ ਕਹਿੰਦਾ ਇਹ ਬੜਾ ਖਤਰਨਾਕ ਫਰੇਜ਼ ਹੁੰਦਾ ਕਿ ਕੀ ਤੂੰ ਮੇਰੀ ਖਾਤਰ ਗੋਲੀ ਖਾਏਗਾ। ਮਤਲਬ ਇਹ ਹੈ ਕਿ ਵੀ ਇਹ ਗੋਲੀ ਮਾਰਨ ਵਾਲੇ ਕ੍ਰਿਮੀਨਲ ਨੇ। ਤਾਂ ਉਹਨੂੰ ਖੁਦ ਕਾੜਾ, ਉਹਨੂੰ ਗੁੱਸਾ, ਉਹਨੂੰ ਕਿਹਾ ਐਬਸੋਲੂਟਲੀ ਨਾਟ। ਔਰ ਕਹਿੰਦਾ ਵੀ ਇਹਦੇ ਮੂੰਹ ਦੇ ਉੱਤੇ ਫਿਰ ਜਿਹੜਾ ਉਹ ਹਰਦੂ ਲਾਨਤ ਲਿਖਿਆ ਜਾਂਦਾ ਜਦੋਂ ਇਹ ਸੁਣ। ਪਿਸਟ ਅਮਰੀਕਨ ਐਕਸਪ੍ਰੈਸ਼ਨ ਦਾ ਇਹੀ ਹੈ ਨਾ ਕਿ ਵੀ ਇਹਦੀ ਜਿਹੜੀ ਆ ਉਹ ਮਾਂ ਮਰ ਗਈ। ਅਬਦੁੱਲਾ ਸਲਾਹ ਵੈਂਟ ਔਨ ਟੂ ਐਡਮਿਟ ਦੈਟ ਸ਼੍ਰੀ ਅਲੈਜਡਲੀ ਰਿਜ਼ੈਂਟਸ ਬਲੈਕ ਵੂਮਨ। ਉਹਨੇ ਕਿਹਾ ਇਕੱਲਾ ਇਹੀ ਨਹੀਂ ਵੀ ਬਲੈਕ ਮੈਨ ਤੋਂ ਇਹ ਹੇਟ ਕਰਦਾ ਬਲੈਕ ਵੂਮਨ। Shri had a hard time trusting black women when he would hire black women to deputy positions and they were well qualified to be director or chief of staff, he would not promote them and would keep those positions open until he found a man preferably white. ਕਿ ਜਿਹੜੀਆਂ ਡੈਪਟੀ ਦੀ ਪੋਜੀਸ਼ਨ ਹੈ ਮੇਨ ਸਟਾਫਰ ਦੀ, ਔਰਤਾਂ ਜਿੰਨੀਆਂ ਮਰਜ਼ੀ ਬਲੈਕ, ਕਿਉਂਕਿ ਡਿਟਰੋਇਟ ਜਿੱਥੋਂ ਬਣਿਆ ਉਹ ਬਲੈਕ ਮੈਜੋਰਿਟੀ ਡਿਸਟ੍ਰਿਕਟ ਹੈ। ਹੁਣ ਅਗਲੀ ਵਾਰੀ ਤਾਂ ਦੱਸਣਗੇ ਨਾ ਇਹਨੂੰ ਬਲੈਕ ਵੀ ਨਸਲਵਾਦੀ ਨੂੰ ਇਹਦੀ ਜ਼ਮਾਨਤ ਨਾਲ ਜ਼ਬਤ ਹੋਈ, ਤਾਂ ਇੱਥੇ ਵੈਸੇ ਜ਼ਮਾਨਤ ਜ਼ਬਤ ਨਹੀਂ ਹੁੰਦੀ, ਹੁੰਦਾ ਆਊਟ। ਉਹ ਮੁੜ ਕੇ ਜਿਹੜਾ ਉਹ ਸੜਕ ਤੇ ਤੁਰਿਆ ਹੁੰਦਾ ਬੰਦਾ। ਉਹਨੇ ਕਿਹਾ ਕਿ ਵੀ ਇਹਨੇ ਕਿਸੇ ਬਲੈਕ ਔਰਤ ਨੂੰ ਨਹੀਂ ਰੱਖਿਆ, ਇਹ ਜੇ ਡਿਪਟੀ ਰੱਖ ਵੀ ਲੈਂਦਾ ਤੇ ਡਿੱਗਦਾ ਰਹਿੰਦਾ ਵੀ ਕਦੋਂ ਗੋਰਾ ਆਏ ਤੇ ਉਹਨੂੰ ਉਹ ਰੱਖੇ। ਸੋ ਇਹ ਵੀ ਬੜਾ ਸੀਰੀਅਸ ਚਾਰਜ ਹੈ। ਔਰ ਇਸ ਤੋਂ ਪਹਿਲਾਂ ਈਵਨ ਉਹਦੇ ਨਾਲ ਦੇ ਡਿਸਟ੍ਰਿਕਟ ਦੇ ਵਿੱਚ ਹੀ ਕਾਂਗਰਸ ਵੂਮਨ ਰਸ਼ੀਦਾ ਤਾਲਬ ਹੈ, ਇਹ ਬੜੀ ਵੋਕਲ, ਸਿਰ ਤੇ ਪੱਗ ਬੰਨ੍ਹਦੀ ਹੈ। ਜੇ ਤੁਸੀਂ ਇਹ ਨਾ ਕਹੋ ਕਿ ਰਸ਼ੀਦਾ ਤਾਲਬ ਮੁਸਲਿਮ ਲੇਡੀ ਹੈ ਤਾਂ ਸਿੱਖ ਲੇਡੀ ਲੱਗਦੀ ਜਿਵੇਂ ਸਾਡੀਆਂ ਦਸਤਾਰ ਬਣੀਆਂ, ਪਰ ਬਹੁਤ ਵੋਕਲ, ਜਿਹਨੂੰ ਰੈਡੀਕਲ ਕਹਿੰਦੇ ਨੇ। ਫਾਰਮਰ ਮੂਵਮੈਂਟ ਦੇ ਵੇਲੇ ਵੀ ਇਹਨੇ ਖੁੱਲ੍ਹ ਕੇ ਹਮਾਇਤ ਕੀਤੀ ਸੀ। ਔਰ ਜਦੋਂ ਮੋਦੀ ਇੱਥੇ 22 ਜੂਨ ਨੂੰ ਆਇਆ, ਇਹ ਤਾਂ ਇੱਕ ਹੋਰ ਬੀਬੀ ਉਹਦੀ ਸਪੀਚ ਦਾ ਬਾਈਕਾਟ ਕੀਤਾ, ਇਹ ਜੈਨੋਸਾਈਡ ਕਰਨ ਵਾਲਾ ਬੰਦਾ, ਅਸੀਂ ਨਹੀਂ ਜਾਣ। ਸੋ ਰਸ਼ੀਦਾ ਤਾਲਬ ਨੇ ਆਲਰੇਡੀ ਇਹਦੇ ਬਾਰੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਕਿ ਵਾਈਲ ਹੀ ਵਾਜ਼ ਬਿਜ਼ੀ ਪੋਸਟਿੰਗ ਮੀਮ ਹਿਜ਼ ਰੈਜ਼ੀਡੈਂਟਸ ਆਰ ਕਾਲਿੰਗ ਮਾਈ ਆਫਿਸ ਆਸਕਿੰਗ ਫਾਰ ਮਾਈ ਅਸਿਸਟੈਂਸ ਬਿਕੋਜ਼ ਹੀ ਇਜ਼ ਐਬਸੈਂਟ ਫਰੋਮ ਡੂਇੰਗ ਹਿਜ਼ ਜੌਬ। ਉਹਨੇ ਕਿਹਾ ਜੀ ਜਿਹੜੇ ਇਹਦੇ ਹਲਕੇ ਦੇ ਲੋਕ ਨੇ ਉਹ ਮੈਨੂੰ ਕਾਲਾਂ ਕਰਦੇ, ਫੈਲੋ ਨਾਲ ਦਾ ਡਿਸਟ੍ਰਿਕਟ ਹੈ, ਕਿ ਵੀ ਸਾਡਾ ਇਹ ਕੰਮ ਕਰਾ ਦਿਓ, ਇਹਦੀ ਕੋਈ ਦਿਲਚਸਪੀ ਨਹੀਂ ਇਹਦੇ 'ਚ। ਔਰ ਇਸ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਹਮਾਸ ਔਰ ਇਜ਼ਰਾਈਲ ਦੇ ਮਾਮਲੇ 'ਚ ਵੀ ਇਹਨੇ ਪੂਰੀ RSS ਵਾਲੀ ਲਾਈਨ ਦੇ ਕਾਮੈਂਟ ਜਿਹੜੇ ਨੇ ਕੀਤੇ ਸੀ ਕਿ ਜੀ ਇਹ ਬਹੁਤ ਉਹਨਾਂ ਨੂੰ ਦਾ ਇਹ ਜਿਹੜਾ ਰੀਸੈਂਟ ਅਟੈਕਸ ਬਾਈ ਹਮਾਸ ਇਨ ਇਜ਼ਰਾਈਲ ਡੀਪਲੀ ਸੈਡਨਡ ਮੀ, ਆਈ ਕੰਡੈਮ ਥੀਸ ਵਾਇਲੈਂਟ ਐਕਟਸ ਅਗੇਂਸਟ ਜੂਇਸ਼ ਪੀਪਲ, ਸਟੇਟ ਆਫ ਇਜ਼ਰਾਈਲ, ਮਾਈ ਹਾਰਟ ਗੋਜ਼ ਟੂ ਦ ਫੈਮਲੀਜ਼ ਐਂਡ ਵਿਕਟਿਮਸ ਅਫੈਕਟਡ, the calculated aggression targeting innocent civilians is heartbreaking and cannot be tolerated. America stands firmly with Israel. I wholeheartedly support its right to defend itself. Congress must rally behind Israel until this threat is ਕੋਈ civilians ਕੋਈ ਦੂਜੇ ਮਾਰੇ ਜਾਣ ਦਾ ਕੋਈ ਨਹੀਂ। ਉਹੀ RSS ਦੀ ਲਾਈਨ ਉੱਥੇ ਬਨਾਰਸ ਦੇ ਵਿੱਚ ਪੰਡਤ ਵੀ ਆਰਤੀ ਤੋਂ ਬਾਅਦ ਜਿਹੜੇ ਨੇ ਨੈਤਨਯਾਹੂ ਦੀ ਜਿਹੜੀ ਹੈ ਉਹ ਪੂਜਾ, ਜਿਹਦੀ ਵੈਸੇ ਪੂਜਾ ਕਰਨ ਉਹਦਾ ਬੇੜਾ ਗਰਕ ਹੋ ਜਾਂਦਾ। ਸੋ ਇਹ ਬੇੜਾ ਹੀ ਗਰਕ ਕਰਨ ਤੇ ਲੱਗੇ ਹੋਏ ਨੇ। ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਜਿੰਨੇ ਸੀਰੀਅਸ ਚਾਰਜ ਇਹਨੇ ਲਾਏ ਨੇ ਔਰ ਉਹਦੇ 'ਚ ਉਹਨੇ ਕਿਹਾ ਅਜੇ ਉਹ ਬੰਦ ਨਹੀਂ ਹੋਇਆ। ਉਹਨੇ ਕਿਹਾ ਦੇਰ ਇਜ਼ ਸੋ ਮਚ ਆਈ ਕੈਨ ਸੇ ਬਟ ਵਾਟ ਇਜ਼ ਇੰਪੋਰਟੈਂਟ ਟੂ ਨੋ ਇਜ਼ ਦੈਟ ਸ਼੍ਰੀ ਇਜ਼ ਆਲ ਅਬਾਊਟ ਹਿਮਸੈਲਫ, ਹੀ ਇਜ਼ ਮੋਸਟ ਇਗਨੋਰੈਂਟ, self-centered, uninformed human I have ever worked with. And if you are wondering, yes, his hair is fake and he killed the monkeys and beagles, ਅਬਦੁੱਲਾ ਸੈਡ। ਉਹਨੇ ਕਿਹਾ ਵੀ ਸਭ ਕੁਛ ਹੀ ਝੂਠਾ ਹੈ, ਇਸ ਤੋਂ ਝੂਠਾ ਬੰਦਾ ਮੈਂ ਜ਼ਿੰਦਗੀ 'ਚ ਦੇਖਿਆ ਨਹੀਂ, ਮੈਂ ਬਹੁਤਿਆਂ ਨਾਲ ਕੰਮ ਕੀਤਾ ਹੈ। ਅਤੇ ਹੁਣ RSS ਦੀ ਆਈਡੀਓਲੋਜੀ ਵਾਲਾ ਜਿਹੜਾ ਉਹ ਸੱਚਾ ਕਿੱਥੋਂ ਲੱਭ ਲਓਗੇ ਜੀ ਤੁਸੀਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।